फिर दोबारा ਤੁਹਾਡਾ स्वागत है प्रोग्राम सच्चे सच ਵਿੱਚ। ਮੈਂ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ एथेंस ग्रीस ਤੋਂ ਵੀਰ ਆਸ਼ੂ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਂ ਫਿਰ ਦੁਬਾਰਾ ਤੁਹਾਡੇ ਅੱਗੇ ਆਸ਼ੂ ਸਿੰਘ ਨੇ ਸੌਰੀ ਆਸ਼ੂ ਜੀ ਲਿਖਦੇ ਹਨ, ਡਾਕਟਰ ਸਾਹਿਬ ਮੈਂ ਫਿਰ ਦੁਬਾਰਾ ਤੁਹਾਡੇ ਅੱਗੇ ਆਪਣੀ ਗੱਲ ਲੈ ਕੇ ਹਾਜ਼ਰ ਹਾਂ। ਅੱਜ ਜੋ ਈਮੇਲ ਕਰਨ ਦਾ ਮੇਰਾ ਰੀਜ਼ਨ ਹੈ ਕਿ ਤੁਸੀਂ ਖਾਲਿਸਤਾਨ ਦੇ ਨਕਸ਼ੇ ਵਿੱਚ ਪਾਕਿਸਤਾਨੀ ਪੰਜਾਬ ਦਾ ਕਿੱਥੋਂ ਤੱਕ ਮੈਪ ਬਣਾਇਆ ਹੋਇਆ ਹੈ ਅਤੇ ਉਹ ਤੁਹਾਨੂੰ ਜਿਸ ਨੂੰ ਤੁਸੀਂ ਆਪਣਾ ਹਿੱਸਾ ਕਹਿ ਰਹੇ ਹੋ ਦੇਣ ਲਈ ਤਿਆਰ ਹਨ ਕਿ ਨਹੀਂ, ਕਿਉਂਕਿ 74 ਇਤਿਹਾਸਕ ਗੁਰੂ ਘਰ ਪਾਕਿਸਤਾਨੀ ਪੰਜਾਬ ਵਿੱਚ ਹਨ ਅਤੇ ਸ਼ਾਇਦ ਉਹਨਾਂ ਤੋਂ ਬਗੈਰ ਖਾਲਿਸਤਾਨ ਦਾ ਨਕਸ਼ਾ ਕਦੇ ਵੀ ਪੂਰਾ ਨਹੀਂ ਹੋ ਸਕਦਾ, ਕਿਉਂਕਿ ਇੰਡੀਆ ਨਾਲੋਂ ਜ਼ਿਆਦਾ ਵੱਡਾ ਪੰਜਾਬ ਤਾਂ ਪਾਕਿਸਤਾਨ ਵਿੱਚ ਹੈ। ਤੁਸੀਂ ਸਿਰਫ ਪੰਜਾਬ ਨੂੰ ਹੀ ਖਾਲਿਸਤਾਨ ਬਣਾਉਣਾ ਹੈ, ਕਿਉਂਕਿ ਇੱਕ ਦੇਸ਼ ਆਪਣੇ ਇਤਿਹਾਸ ਨਾਲ ਹੀ ਪਛਾਣਿਆ ਜਾਂਦਾ ਹੈ, ਨਾ ਕਿ ਭਵਿੱਖ ਨਾਲ। ਅਤੇ ਹਿਸਟਰੀ ਮੈਂ ਤੁਹਾਨੂੰ ਦੱਸ ਚੁੱਕਾ ਹਾਂ, ਕਿਉਂਕਿ ਪੰਜਾਬ ਪਾਕਿਸਤਾਨ ਦਾ ਸਭ ਤੋਂ ਮੁੱਖ ਸੂਬਾ ਹੈ ਕਿ ਉਹ ਤੁਹਾਨੂੰ ਇਹ ਦੇਣ ਲਈ ਤਿਆਰ ਹਨ। ਮੇਰੀ ਜਿੰਨੀ ਕੁ ਜਾਣਕਾਰੀ ਹੈ ਉਸ ਤੋਂ ਮੈਨੂੰ ਪਤਾ ਲੱਗਾ ਹੈ ਕਿ ਜਦੋਂ ਪਾਕਿਸਤਾਨ ਨੂੰ ਪਤਾ ਲੱਗਾ ਕਿ ਤੁਸੀਂ ਪਾਕਿਸਤਾਨੀ ਪੰਜਾਬ ਨੂੰ ਵੀ ਖਾਲਿਸਤਾਨ ਦੇ ਨਕਸ਼ੇ ਵਿੱਚ ਰੱਖਿਆ ਹੋਇਆ ਹੈ ਤਾਂ ਉਹਨਾਂ ਨੇ ਤੁਹਾਡਾ ਸਾਥ ਛੱਡ ਦਿੱਤਾ ਹੈ, ਨਹੀਂ ਤਾਂ ਇੰਡੀਅਨ ਆਰਮੀ ਦਾ ਨੁਕਸਾਨ ਬਹੁਤ ਹੋਣਾ ਸੀ। ਜੇ ਤੁਸੀਂ ਸਿਰਫ ਇੰਡੀਅਨ ਪੰਜਾਬ ਵਿੱਚ ਹੀ ਖਾਲਿਸਤਾਨ ਬਣਾਉਣਾ ਹੈ ਤਾਂ ਇਹ ਤਾਂ ਸਿਰਫ 13 ਜ਼ਿਲ੍ਹਿਆਂ ਦਾ ਹੀ ਹੋਣਾ ਹੈ। ਅਗਰ ਤੁਸੀਂ ਖਾਲਿਸਤਾਨੀ ਹੋ ਅਤੇ ਚਾਹੁੰਦੇ ਹੋ ਕਿ ਮੇਰੇ ਵਰਗੇ ਹਿੰਦੂ ਪੰਜਾਬੀ ਵੀ ਖਾਲਿਸਤਾਨ ਬਣਾਉਣ ਵਿੱਚ ਤੁਹਾਡਾ ਸਾਥ ਦੇਣ, ਜੇ ਤੁਸੀਂ ਆਪਣੇ ਕਈ ਸ਼ਬਦਾਂ ਅਨੁਸਾਰ ਸਭ ਧਰਮਾਂ ਨੂੰ ਬਰਾਬਰ ਦਾ ਦਰਜਾ ਦੇਣਾ ਹੈ ਤਾਂ ਖਾਲਿਸਤਾਨ ਜ਼ਰੂਰ ਬਣਨਾ ਚਾਹੀਦਾ ਹੈ, ਪਰ ਪੂਰਾ ਬਣਨਾ ਚਾਹੀਦਾ ਹੈ, ਜੋ ਕਿ ਹਰਿਆਣੇ ਅਤੇ ਹਿਮਾਚਲ ਦੇ ਕੁਝ ਹਿੱਸੇ ਤੋਂ ਲੈ ਕੇ ਪਾਕਿਸਤਾਨੀ ਪੰਜਾਬ ਦੇ ਬਾਰਡਰ ਤੱਕ ਹੋਣਾ ਚਾਹੀਦਾ ਹੈ। ਅਗਰ ਇਹ ਖਾਲਿਸਤਾਨ ਹੈ ਤਾਂ ਮੈਂ ਆਪਣੇ ਕਈ ਦੋਸਤਾਂ ਨੂੰ ਨਾਲ ਲੈ ਕੇ ਇਸ ਦਾ ਪ੍ਰਚਾਰ ਕਰਾਂਗਾ, ਜਾਂ ਤੇ ਸਭ ਤੇ ਜਾਂ ਕੁਝ ਨਹੀਂ। ਸਤਿ ਸ਼੍ਰੀ ਅਕਾਲ। ਨਾਮ ਤੇ ਯਾਦ ਹੀ ਹੈ ਤੁਹਾਨੂੰ ਮੇਰਾ, ਨਾਲ ਪਲੀਜ਼ ਦੱਸ ਦਿਆ ਕਰੋ ਕਿ ਕਿਸ ਦਿਨ ਜਵਾਬ ਦੇਣਾ ਹੈ। ਜੀ ਡਾਕਟਰ ਸਾਹਿਬ। ਅਸੀਂ ਵੀਰ ਆਸ਼ੂ ਜੀ ਦਾ ਧੰਨਵਾਦ ਕਰਦੇ ਹਾਂ ਜੀ ਕਿ ਉਹਨਾਂ ਨੇ ਹੁਣ ਅਕਲ ਦੇ ਨਾਲ ਸੋਚਣਾ ਸ਼ੁਰੂ ਕੀਤਾ ਹੈ, ਭਾਵੇਂ ਅਜੇ ਅੱਧੀ ਅਕਲ ਬੰਦ ਰੱਖੀ ਹੈ ਜੀ, ਪਰ ਫਿਰ ਵੀ ਖੁਸ਼ੀ ਦੀ ਗੱਲ ਹੈ ਵੀ ਉਹ ਆਪਣੇ ਦੋਸਤ ਸਾਥੀਆਂ ਦੇ ਨਾਲ, ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਏਗੀ ਉਹਨਾਂ ਦੇ ਲਿਖਣ ਤੋਂ ਤਾਂ ਇਹ ਲੱਗਦਾ ਜੀ ਜੀ ਉਹ ਸਾਰੇ ਹੀ ਹੋਣਗੇ ਪੰਜਾਬ ਜਿੰਨੇ 12-13% ਪੰਜਾਬੀ ਹਿੰਦੂ ਰਹਿੰਦੇ ਨੇ ਜੀ, ਉਹ ਖਾਲਿਸਤਾਨ ਦਾ ਪ੍ਰਚਾਰ ਕਰਨ ਲਈ ਵੀ ਤਿਆਰ ਨੇ। ਹੁਣ ਸਿਰਫ ਉਹਨਾਂ ਨੂੰ ਪ੍ਰੋਬਲਮ ਬਾਰਡਰਸ ਦੇ ਨਾਲ ਹੈ। ਸੋ ਇੱਕ ਗੱਲ ਬਹੁਤ ਚੰਗੀ ਹੈ ਔਰ ਅਸੀਂ ਸਮਝਦੇ ਹਾਂ ਵੀ ਸਾਡੇ ਇਸ ਪ੍ਰੋਗਰਾਮ ਦਾ ਮਕਸਦ ਵੀ ਉਹਨਾਂ ਜਿਹੜੇ ਭੁੱਲੜ ਜਾਂ ਗੁੰਮਰਾਹ ਸਾਡੇ ਵੀਰ ਭੈਣਾਂ ਨੇ, ਜਿਨ੍ਹਾਂ ਦੇ ਵਿੱਚ ਸਾਡੇ ਸਿੱਖ ਵੀਰ ਭੈਣਾਂ ਵੀ ਸ਼ਾਮਲ ਨੇ, ਹਿੰਦੂ ਵੀਰ ਭੈਣਾਂ ਵੀ ਸ਼ਾਮਲ ਨੇ, ਉਹਨਾਂ ਨੂੰ ਇਹੀ ਮੈਸੇਜ ਦੇਣਾ ਜਿਹੜਾ ਕਿ ਆਸ਼ੂ ਜੀ ਨੂੰ ਸਮਝ ਆ ਗਿਆ ਕਿ ਅਸੀਂ ਨੇਸ਼ਨ ਕਿਉਂ ਬਣਾਉਣਾ ਚਾਹੁੰਦੇ ਔਰ ਉਹ ਖਾਲਿਸਤਾਨ ਜਿਹੜਾ ਸਾਡਾ, ਜਿੱਥੇ ਬੇਸ਼ੱਕ ਸਿੱਖ ਹੋਮਲੈਂਡ ਹੈ, ਸਿੱਖ ਹੋਮਲੈਂਡ ਹੋਏਗਾ, ਸਿੱਖ ਧਰਮ ਦੇ ਪ੍ਰਚਾਰ ਵਿਕਾਸ ਦੇ ਮੁੱਦੇ ਤੋਂ ਇਹ ਇੱਕ ਜ਼ਰੂਰੀ ਸਾਡੇ ਲਈ, ਆਪਣੀ ਹੋਂਦ ਦੇ ਲਈ ਜ਼ਰੂਰੀ ਹੈ, ਪਰ ਉਸ ਦੇ ਵਿੱਚ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ, ਔਰ ਇਹ ਸ਼ਬਦ ਮੇਰੇ ਨਹੀਂ ਨੇ ਜੇ, ਕਿਉਂਕਿ ਮੈਂ ਜਿਸ ਸੀਰੀਅਲ ਦੇ ਵਿੱਚ ਦੁਹਰਾਏ ਨੇ ਇਹ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਲਿਖੇ ਹੋਏ ਨੇ, ਜਿਹੜਾ ਕਿ 29 ਅਪ੍ਰੈਲ 1986 ਨੂੰ ਅਕਾਲ ਤਖਤ ਸਾਹਿਬ ਤੋਂ 5 ਮੈਂਬਰੀ ਪੰਥਕ ਕਮੇਟੀ ਬਾਬਾ ਗੁਰਬਚਨ ਸਿੰਘ ਮਾਨੂੰਚਾਲ ਉਹਨਾਂ ਦੀ ਅਗਵਾਈ ਹੇਠ ਜਾਰੀ ਹੋਇਆ ਕਿ ਇਸ ਖਾਲਿਸਤਾਨ ਦੇ ਵਿੱਚ ਪਹਿਲਾਂ ਤਾਂ ਕਿਰਤ ਦੀ ਗੱਲ ਹੈ ਕਿ ਵੀ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ। ਹੁਣ ਇਹ ਤਾਂ ਕੌਮੀ ਸਟੇਟਮੈਂਟ ਹੈ ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਸੋ ਜ਼ਾਹਰ ਹੈ ਕਿ ਖਾਲਿਸਤਾਨ ਦਾ ਆਧਾਰ ਭਾਈ ਲਾਲੋ, 10 ਨੋਹਾਂ ਦੀ ਕਿਰਤ ਕਮਾਈ, ਮਜ਼ਦੂਰ, ਕਿਰਤੀ ਵਰਗ, ਜਿਹਦੇ 'ਚ ਕਿ ਐਕਸਪਲੋਇਟੇਸ਼ਨ ਆਫ ਲੇਬਰ ਨਹੀਂ ਹੋਏਗੀ, ਗਰੀਬਾਂ ਦੇ ਹੱਕਾਂ ਨੂੰ ਨਹੀਂ ਖੋਇਆ ਜਾਏਗਾ, ਔਰ ਉਹਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬੌਧੀ ਜਾਂ ਜਿਹੜੇ ਕਿਸੇ ਨੂੰ ਵੀ ਨਹੀਂ ਮੰਨਦੇ, ਨਾਸਤਕ ਨੇ, ਉਹਨਾਂ ਦੇ ਵੀ ਹੱਕ ਸੁਰੱਖਿਅਤ ਹੋਣਗੇ। ਸੋ ਇਸੇ ਤਰ੍ਹਾਂ ਜਦੋਂ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੀ ਗੱਲ ਹੈ, ਇਸ ਦੇ ਵਿੱਚ ਵੀ ਸਾਰਾ ਆਲ ਇਨਕਲੂਸਿਵ ਹੈ। ਸੋ ਅਸੀਂ ਸਮਝਦੇ ਹਾਂ ਵੀ ਆਸ਼ੂ ਜੀ ਨੂੰ ਇਹ ਗੱਲ ਤਾਂ ਸਮਝ ਆ ਗਈ ਕਿ ਕਿਉਂਕਿ ਹੁਣ ਉਹਨਾਂ ਨੇ ਕੋਈ ਇੰਡੀਆ ਦੀ ਵਕਾਲਤ ਨਹੀਂ ਕੀਤੀ, ਉਹਨਾਂ ਨੂੰ ਇਹ ਨਹੀਂ ਹੈ ਕਿ ਜੇ ਅਸੀਂ ਪੰਜਾਬ ਨੂੰ ਤੋੜਨ ਲੱਗੇ ਹਾਂ, ਇੰਡੀਆ ਨੂੰ ਤੋੜਨ ਲੱਗੇ ਹਾਂ। ਪੰਜਾਬ ਨੂੰ ਜਦੋਂ ਤੋੜਨ ਦੀ ਗੱਲ ਹੁੰਦੀ ਹੈ, ਇਹੀ ਇਲਜ਼ਾਮ ਤਾਂ ਇੰਦਰਾ ਗਾਂਧੀ ਦਾ ਸੀ ਸਿੱਖਾਂ ਦੇ ਉੱਤੇ, ਔਰ ਜਦੋਂ ਉਹਨੇ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ, ਹਜ਼ਾਰਾਂ ਸਿੱਖਾਂ ਨੂੰ
ਟੈਂਕਾਂ ਤੋਪਾਂ ਦੇ ਹਮਲਿਆਂ ਨਾਲ 37 ਇਤਿਹਾਸਕ ਗੁਰਦੁਆਰਿਆਂ 'ਚ ਮਾਰ ਮੁਕਾਇਆ जी और यही स्टेटमेंट सी कि हमने देश की एकता अखंडता बहाल कर दी है कि भी जिवें इन्हां ने तोड़ देना सी जी ਤੇ ਅਸੀਂ ਜਿਹੜਾ ਉਸ ਨੂੰ ਬਹਾਲ ਕਰ ਦਿੱਤਾ ਹੈ। ਸੋ ਇਹ ਚੰਗੀ ਗੱਲ ਹੈ ਵੀ ਇਹਨਾਂ ਨੇ ਆਪਣੀ ਸਾਰੀ ਈਮੇਲ 'ਚ ਕਿਤੇ ਭਾਰਤ ਮਾਤਾ ਦਾ ਜ਼ਿਕਰ ਨਹੀਂ ਕੀਤਾ। ਸੋ ਜ਼ਾਹਰ ਹੈ ਵੀ ਇਹ ਹੁਣ ਉਸ ਪੰਜਾਬ ਬਾਰੇ ਸੋਚਦੇ ਨੇ ਜਿਹੜਾ ਪੰਜਾਬ ਫਿਊਚਰ ਦਾ ਵੀ ਸਾਡਾ ਹੋਮਲੈਂਡ ਹੈ। ਔਰ ਇਹਦੇ 'ਚ ਇੱਕ ਗੱਲ ਜਿਹੜੀ ਉਹਨਾਂ ਨੇ ਬੇਸ਼ੱਕ ਜਿਹਨੂੰ ਲੈਫਟ ਹੈਂਡਡ ਕਹਿੰਦੇ ਨੇ ਕਿ ਖੱਬੇ ਹੱਥ ਨਾਲ ਕਹੀ ਹੈ, ਪਰ ਗੱਲ ਉਹਨਾਂ ਦੀ ਇਹ ਠੀਕ ਹੈ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਕਈ ਵਾਰ ਕਿਸੇ ਚੀਜ਼ ਨੂੰ ਭਵਿੱਖ ਦੇ ਨਾਲ ਨਹੀਂ ਦੇਖਿਆ ਜਾਂਦਾ, ਉਹਦੇ ਇਤਿਹਾਸ ਦੇ ਨਾਲ ਦੇਖਿਆ ਜਾਂਦਾ। ਜੀ ਜੀ ਸੋ ਜ਼ਾਹਰ ਹੈ ਵੀ ਜੇ ਅਸੀਂ ਖਾਲਿਸਤਾਨ ਜਾਂ ਉਹਦੇ 'ਚ ਕਿਉਂਕਿ ਉਹਨਾਂ ਨੇ ਫੋਕਸ ਖਾਲਿਸਤਾਨ ਦੀ ਗੱਲ ਕਰਦੇ ਆ ਪੰਜਾਬ ਦੇ ਉੱਤੇ ਲਿਆਂਦਾ ਜੀ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਨੇ ਇਹ ਵੀ ਚਲੋ ਚੰਗੀ ਗੱਲ ਹੈ ਵੀ ਉਹਨਾਂ ਨੇ ਹਰਿਆਣਾ ਤੇ ਹਿਮਾਚਲ ਦੇ ਜਿਹੜੇ ਇਲਾਕੇ ਜਿਨ੍ਹਾਂ ਤੇ ਅਸੀਂ ਹਮੇਸ਼ਾ ਹੀ ਕਹਿੰਦੇ ਆ ਕਿ ਹਿਮਾਚਲ ਦੀਆਂ ਜਿਹੜੀਆਂ ਹਿਲਸ ਨੇ ਸਾਡਾ ਹਿੱਸਾ ਰਹੀਆਂ ਨੇ ਔਰ ਉਹਨਾਂ ਰਾਹੀਂ ਅਸੀਂ ਰੋਹਤਾਂਗ ਪਾਸ ਚਾਈਨਾ ਦੇ ਨਾਲ ਸਾਡਾ ਬਾਰਡਰ ਲੱਗਣਾ, ਉਹ ਵੀ ਉਹਨਾਂ ਨੇ ਸਾਡੀ ਹੱਦਾਂ 'ਚ ਮੰਨ ਲਿਆ। ਜੀ ਜੀ ਫਿਰ ਜਦੋਂ ਉਹਨਾਂ ਨੇ ਹਰਿਆਣੇ ਦੀ ਗੱਲ ਕੀਤੀ ਹੈ ਤੇ ਜ਼ਾਹਰ ਹੈ ਜੀਂਦ ਕੈਥਲ ਇਹ ਸਾਰੇ ਜਿੱਥੇ ਸਾਡਾ ਜਮਨਾ ਤੱਕ ਜਿਨ੍ਹਾਂ ਦੀ ਹੱਦ ਲੱਗਦੀ ਹੈ, ਸੋ ਇੱਧਰ ਵੀ ਬਾਰਡਰ ਉਹਨਾਂ ਨੇ ਜਮਨਾ ਤੱਕ ਮੰਨ ਲਿਆ। ਸੋ ਇੱਕ ਪਾਸੇ ਦਾ ਬਾਰਡਰ ਤਾਂ ਕਲੀਅਰ ਹੋ ਗਿਆ ਕਿ ਵੀ ਪੂਰਬ ਵੱਲ ਕਿੱਧਰ ਨੂੰ ਜਾਣਾ ਜੀ। ਹੁਣ ਗੱਲ ਜਿਹੜੀ ਹੈ ਪੱਛਮ ਵੱਲ ਹੈ ਹੁਣ, ਔਰ ਜਿਹੜਾ ਉਹਨਾਂ ਦਾ ਇਹ ਸਾਰੇ ਗੱਲਬਾਤ ਦੇ ਵਿੱਚ ਆਰਗੂਮੈਂਟ ਹੈ ਉਹ ਇਹ ਹੈ ਕਿ ਕੀ ਉਸ ਖਾਲਿਸਤਾਨ ਦੇ ਵਿੱਚ ਪਾਕਿਸਤਾਨੀ ਪੰਜਾਬ ਜਿਹੜਾ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ, ਕੋਈ ਸ਼ੱਕ ਨਹੀਂ ਹੈ। ਜੀ ਜੀ ਜੇ ਪਾਕਿਸਤਾਨ ਦੀ ਆਬਾਦੀ 180 ਮਿਲੀਅਨ ਹੈ ਤੇ ਲਗਭਗ 100 ਮਿਲੀਅਨ ਆਬਾਦੀ ਇਕੱਲੇ ਪੰਜਾਬ 'ਚ ਹੈ ਜੀ ਬਿਲਕੁਲ। ਔਰ ਬਾਕੀ ਜਿਹੜੀ 80 ਮਿਲੀਅਨ ਦੇ ਕਰੀਬ ਆਬਾਦੀ ਹੈ ਉਹ ਬਲੋਚਿਸਤਾਨ, ਸਿੰਧ ਔਰ ਖੈਬਰ ਪਖਤੂਨਵਾ 'ਚ ਹੈ ਜੀ। ਫਿਰ ਉਹਨਾਂ ਨੇ ਇਸ ਕਰਕੇ ਉਹਨਾਂ ਨੇ ਬੜੀ ਸ਼ਾਇਦ ਇਹਨਾਂ ਦੇ ਅੰਦਰੂਨੀ ਸੋਰਸ ਕਾਫੀ ਨੇ, ਐਮਬੈਸੀਜ਼ ਕੌਂਸੂਲੇਟਸ ਦੇ ਵਿੱਚ ਵੀ ਇਹਨਾਂ ਦੇ ਮਿੱਤਰ ਪ੍ਰੇਮੀ ਹੋਣਗੇ ਜਿਹੜੇ ਕਈਆਂ ਦੀ ਫੌਜ ਨਾਲ ਉਹਨਾਂ ਨੇ ਲੌਬੀ ਕਰਨੀ ਹੈ। ਸੋ ਉਹਨਾਂ ਦੇ ਆਧਾਰ ਤੇ ਉਹਨਾਂ ਨੇ ਕਿਹਾ ਹੈ ਕਿ ਜੀ ਪਾਕਿਸਤਾਨ ਨੇ ਮਦਦ ਕਰਨੀ ਸੀ ਖਾਲਿਸਤਾਨ ਬਣਾਉਣ ਲਈ, ਪਰ ਉਹਨਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਸਿੱਖ ਜਿਹੜੇ ਨੇ ਇਹ ਤਾਂ ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਖਾਲਿਸਤਾਨ ਬਣਾਉਣਾ ਚਾਹੁੰਦੇ ਨੇ। ਜੀ ਜੀ ਇਸ ਲਈ ਇੰਡੀਅਨ ਆਰਮੀ ਦਾ ਨੁਕਸਾਨ ਹੋਣ ਤੋਂ ਬਚ ਗਿਆ ਔਰ ਬੜੀ ਰਹਿਮਤ ਹੋ ਗਈ ਇਹਨਾਂ ਦੇ ਲਈ ਵੀ ਆਰਮੀ ਬਚ ਗਈ ਇੰਡੀਆ ਦੀ। ਜੀ ਜੀ ਹੁਣ ਪਹਿਲੀ ਗੱਲ ਦੇਖਣ ਵਾਲੀ ਇਹ ਹੈ ਕਿ ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਖਾਸ ਤੌਰ ਤੇ ਪਿਛਲੇ 40-50 ਸਾਲਾਂ 'ਚ ਜਿਹੜੇ 20ਵੀਂ ਸਦੀ ਦਾ ਕੁਝ ਹਿੱਸਾ ਹੈ ਜਿਹਦੇ 'ਚ ਕਾਫੀ ਹਿੱਸਾ ਹੈ ਰਾਦਰ 13 ਸਾਲ 21ਵੀਂ ਸਦੀ ਦੇ ਨੇ ਜੀ ਦੇਸ਼ ਦੇਖਦੇ ਹਾਂ ਤੇ ਉਹਦੇ 'ਚ ਮੇਨ ਇਹ ਹੁੰਦਾ ਹੈ ਕਿ ਵੀ ਮੁੱਖ ਤੌਰ ਦੇ ਉੱਤੇ ਉਸ ਖਿੱਤੇ ਦੇ ਵਿੱਚ ਜਿਹੜੇ ਲੋਕ ਐਜ਼ ਏ ਨੇਸ਼ਨ ਐਜ਼ ਏ ਕੌਮ ਜਿਨ੍ਹਾਂ ਦੀ ਜ਼ਬਾਨ, ਜਿਨ੍ਹਾਂ ਦਾ ਧਰਮ, ਜਿਨ੍ਹਾਂ ਦਾ ਸੱਭਿਆਚਾਰ, ਜਿਨ੍ਹਾਂ ਦੀ ਕਲੈਕਟਿਵ ਮੈਮਰੀ, ਇਹ ਸ਼ਬਦ ਵੀ ਹੈ ਜਦੋਂ ਨੇਸ਼ਨਹੁੱਡ ਦੀ ਗੱਲ ਹੁੰਦੀ ਹੈ, ਉਹ ਟੁਗੈਦਰ ਹੈ ਜੀ, ਉਹਨਾਂ ਨੂੰ ਉਹ ਕੁਆਲੀਫਾਈ ਕਰਦੇ ਨੇ ਨੇਸ਼ਨ ਜਾਂ ਕੌਮ ਦੀ ਸੈਂਸ ਜਿਹਦੇ ਆਧਾਰ ਦੇ ਉੱਤੇ ਦੇਸ਼ ਬਣਦਾ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ 47 ਤੋਂ ਪਹਿਲਾਂ ਸਿੱਖਾਂ ਦੀ ਇਹ ਫਰਮ ਪੋਜੀਸ਼ਨ ਸੀ ਕਿ ਡਿਵੀਜ਼ਨ ਨਾ ਹੋਏ, ਪਾਰਟੀਸ਼ਨ ਨਾ ਹੋਏ, ਕਿਉਂਕਿ ਸਿੱਖ ਉਸ ਸਮੁੱਚੇ ਪੰਜਾਬ ਨੂੰ ਹੀ ਆਪਣਾ ਹੋਮਲੈਂਡ ਸਮਝਦੇ ਸੀ, ਆਪਣੇ ਬਾਕੀ ਪੰਜਾਬੀ ਭਰਾਵਾਂ ਦੇ ਨਾਲ, ਹਿੰਦੂਆਂ ਦੇ ਨਾਲ, ਮੁਸਲਮਾਨਾਂ ਦੇ ਨਾਲ ਜੀ। ਔਰ ਇਸ ਪੋਜੀਸ਼ਨ ਨੂੰ ਜਿਹੜੀ ਕਿ ਸਿੱਖਾਂ ਦੀ ਹਿਸਟੋਰੀਕਲ ਰੀਜ਼ਨਸ ਚੋਂ ਵੀ ਨਿਕਲਦੀ ਸੀ ਔਰ ਸਾਡੀ ਆਬਾਦੀ ਦੇ ਲਿਹਾਜ਼ ਨਾਲ ਵੀ ਨਿਕਲਦੀ ਸੀ ਕਿਉਂਕਿ ਸਾਡਾ ਸਪਰੈਡ ਆਊਟ ਸੀ। ਪੰਜਾਬ ਦੇ ਵਿੱਚ ਕੋਈ ਇੱਕ ਤਹਿਸੀਲ ਵੀ ਐਸੀ ਨਹੀਂ ਸੀ, ਜ਼ਿਲ੍ਹਾ ਵੀ ਐਸਾ ਨਹੀਂ ਸੀ ਜਿਹਦੇ 'ਚ ਅਸੀਂ ਮੈਜੋਰਟੀ 'ਚ ਹੁੰਦੇ ਜੀ। ਜੇ ਸਿੱਖ ਸਟੇਟ ਦੇ ਕਲੇਮ ਨੂੰ ਪਰਸਿਊ ਵੀ ਕੀਤਾ ਜਾਂਦਾ ਹੈ ਜਿਹੜਾ ਕਿ ਕਰਨਾ ਬਣਦਾ ਸੀ ਉਸ ਪੀਰੀਅਡ ਦੇ ਵਿੱਚ, ਤੇ ਮਾਈਗ੍ਰੇਸ਼ਨ ਆਫ ਪੋਪੂਲੇਸ਼ਨ ਹੋਣੀ ਸੀ। ਸਿਰਫ ਇਹ ਹੈ ਵੀ ਜੇ ਕਾਂਗਰਸ ਦੀ ਲੀਡਰਸ਼ਿਪ ਇਮਾਨਦਾਰ ਹੁੰਦੀ ਤੇ ਇਹ ਪੀਸਫੁਲ ਮਾਈਗ੍ਰੇਸ਼ਨ ਵੀ ਹੋ ਸਕਦੀ ਸੀ ਜਿਹੜੀ 47 ਦੇ ਵਿੱਚ ਸਿਵਲ ਵਾਰ ਤੋਂ ਬਾਅਦ ਹੋਈ। ਸੋ ਇੱਕ ਗੱਲ ਜ਼ਾਹਰ ਹੈ ਕਿ 47 ਤੋਂ ਪਹਿਲਾਂ ਵੀ ਇਹ ਹੱਕ ਤਾਂ ਕੋਈ ਕਿਸੇ ਨੂੰ ਨਹੀਂ ਦੇ ਸਕਦਾ ਕਿ ਜਿਹੜੀ 14% ਜਾਂ 16% ਆਬਾਦੀ ਪੰਜਾਬ ਦੀ ਉਸ ਵੇਲੇ ਸਿੱਖਾਂ ਦੀ ਸੀ ਉਹ ਬਾਕੀ ਦੇ 86% ਦੇ ਉੱਤੇ ਰਾਜ ਕਰੇ। ਸੋ ਜ਼ਾਹਰ ਹੈ ਕਿ ਜਦੋਂ ਡੈਮੋਕ੍ਰੇਸੀ ਜਾਂ ਲੋਕਤੰਤਰ ਦੇ ਨਾਂ ਥੱਲੇ ਅੱਜ ਵੋਟਾਂ ਦਾ ਸਿਸਟਮ ਹੈ, ਆਬਾਦੀ ਦੀ ਗੱਲ ਹੈ, ਸੋ ਸਾਡਾ ਨਾ ਤਾਂ ਕੋਈ ਕਾਨੂੰਨੀ ਹੱਕ ਰਹਿ ਗਿਆ 47 ਤੋਂ ਬਾਅਦ ਜਦੋਂ ਪਾਰਟੀਸ਼ਨ ਬਣ ਗਈ, ਇੰਟਰਨੈਸ਼ਨਲ ਬਾਰਡਰ ਡਰਾ ਹੋ ਗਿਆ, ਨਾ ਹੀ ਗਿਣਤੀ ਦੇ ਲਿਹਾਜ਼ ਨਾਲ ਸਾਡਾ ਕੋਈ ਹੱਕ ਬਣਦਾ। ਇਤਿਹਾਸਕ ਤੌਰ ਤੇ ਸਾਡੀ ਸਾਂਝ ਜ਼ਰੂਰ ਹੈ। ਉਹਨਾਂ ਨੇ 74 ਗੁਰਦੁਆਰਿਆਂ ਦੀ ਗੱਲ ਕੀਤੀ ਹੈ ਪਾਕਿਸਤਾਨ, ਸ਼ਾਇਦ ਉਹਨਾਂ ਨੂੰ ਥੋੜੀ ਜਿਹੀ ਆਪਣੀ ਰਿਸਰਚ ਕਰੈਕਟ ਕਰਨ ਦੀ ਲੋੜ ਹੈ। ਇਹ 74 ਨਹੀਂ 174 ਗੁਰਦੁਆਰੇ ਨੇ ਜੀ। ਔਰ ਜ਼ਾਹਰ ਹੈ ਵੀ ਅਸੀਂ ਉਹਨਾਂ ਬਾਰੇ ਫਿਕਰਮੰਦ ਵੀ ਹੁੰਦੇ ਹਾਂ ਜਾਂ ਹਾਂ। ਔਰ ਇਹ ਗੱਲ ਪਾਕਿਸਤਾਨ ਦੇ ਕ੍ਰੈਡਿਟ 'ਚ ਜਾਂਦੀ ਹੈ ਕਿ ਇੱਕ ਇਸਲਾਮਿਕ ਕੰਟਰੀ ਹੋਣ ਦੇ ਬਾਵਜੂਦ
ਉਹਨਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ ਜੀ। ਸਿੱਖ ਜਥੇ ਜਦੋਂ 5 ਜਾਂ 6 ਵਾਰ ਜਾਂਦੇ ਨੇ ਵੀਜ਼ੇ ਲੈ ਕੇ, ਜਿਵੇਂ ਕਿ ਕੋਈ ਗੁਰਦੁਆਰੇ ਹੋਣ ਦਾ ਮਤਲਬ ਇਹ ਤਾਂ ਨਹੀਂ ਹੈ ਵੀ ਉਹ ਸਾਡੇ ਨੇਸ਼ਨ, ਅਸੀਂ ਉਹਨੂੰ ਖਾਲਿਸਤਾਨ ਹੀ ਕਹਿਣਾ। ਹੁਣ ਮੱਕਾ ਮਦੀਨਾ ਸਾਊਦੀ ਅਰੇਬੀਆ ਦੇ ਵਿੱਚ ਨੇ, ਸਾਊਦੀ ਅਰਬ 'ਚ ਨੇ, ਮੁਸਲਮਾਨ ਦੇਸ਼ ਹੈ, ਪਰ ਦੁਨੀਆ 'ਚ 55 ਦੇਸ਼ ਹੋਰ ਮੁਸਲਮਾਨਾਂ ਦੇ ਨੇ ਜੀ। ਕੋਈ ਮੱਕਾ ਮਦੀਨਾ ਉਹਨਾਂ ਨੇ ਬਿਨਾਂ ਵੀਜ਼ੇ ਪਾਸਪੋਰਟ ਤੋਂ ਤਾਂ ਨਹੀਂ ਰੱਖਿਆ ਹੋਇਆ, ਸੋ ਉਹ ਵੀਜ਼ਾ ਲੈ ਕੇ ਜਾਂਦੇ ਨੇ ਉੱਥੇ। ਸੋ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਤੱਕ ਸਾਡੇ ਉਹ ਗੁਰਦੁਆਰਾ ਸਾਹਿਬਾਨ ਸੁਰੱਖਿਅਤ ਨੇ, ਜਿਹੜੇ ਕਿ ਪਾਕਿਸਤਾਨ ਦੇ ਵਿੱਚ ਇਹ ਕ੍ਰੈਡਿਟ ਜਾਂਦਾ ਪਾਕਿਸਤਾਨ ਗੁਰਦੁਆਰਾ, ਪਾਕਿਸਤਾਨ ਦੀ ਸਰਕਾਰ ਨੂੰ, ਕਿ ਉਹਨਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਨਨਕਾਣਾ ਸਾਹਿਬ ਨੂੰ ਇੱਕ ਪੂਰਾ ਫੁੱਲ ਫਲੈਜਡ ਜ਼ਿਲ੍ਹੇ ਦਾ ਸਟੇਟਸ ਦਿੱਤਾ ਜੀ। ਬਾਬਾ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦੇ ਲਈ ਉਹਨਾਂ ਨੇ ਸੈਂਕੜਿਆਂ ਏਕੜ ਜ਼ਮੀਨ ਅਲਾਟ ਕੀਤੀ। ਔਰ ਜਦੋਂ ਜਥੇ ਜਾਂਦੇ ਨੇ ਉਹ ਪੱਬਾਂ ਪਾਰ ਹੁੰਦੇ ਨੇ ਉਹਨਾਂ ਦੇ ਸਾਰੀ ਸਿਕਿਉਰਿਟੀ ਫੋਰਸਿਸ, ਤਾਂ ਕਿ ਅਖੀਰਲਾ ਸਿੱਖ ਵੀ ਜਦੋਂ ਤੱਕ ਪਾਕਿਸਤਾਨ ਤੋਂ ਵਾਪਸ ਨਹੀਂ ਆਉਂਦਾ ਉਹ ਫਿਕਰਮੰਦ ਹੁੰਦੇ ਨੇ ਕਿ ਉਹਨਾਂ ਦੀ ਸੁਰੱਖਿਆ ਹੋਏ। ਸੋ ਅਸੀਂ ਸਮਝਦੇ ਹਾਂ ਆਸ਼ੂ ਜੀ ਕਿ ਇਹ ਜਿਹੜਾ ਪਾਰਟ ਹੈ ਇਹ ਤੁਹਾਡੀ ਸ਼ਾਇਦ ਸ਼ਰਾਰਤ ਮੰਨਦੀ ਨਾ ਹੋਏ ਕਿ ਤੁਸੀਂ ਸਾਨੂੰ ਉਸ ਪਾਸੇ ਧੱਕਣਾ ਚਾਹੁੰਦੇ ਹੋ, ਹਾਲਾਂਕਿ ਇਹ ਨਹੀਂ ਹੈ ਵੀ ਇਹ ਗੱਲ ਹੈ ਨਹੀਂ। ਜੀ। ਪਾਕਿਸਤਾਨ ਦੇ ਵਿੱਚ ਵੀ ਇੱਕ ਤਬਕਾ ਰਿਹਾ, ਹੁਣ ਸ਼ਾਇਦ ਘਟ ਗਿਆ, ਪਹਿਲਾਂ ਸੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਜੇ ਸਿੱਖਾਂ ਨੂੰ ਥੋੜੀ ਜਿਹੀ ਪੈਰ ਰੱਖਣ ਦੀ ਥਾਂ ਮਿਲੇ, ਕੱਲ ਨੂੰ ਇਹ ਲਾਹੌਰ ਦੇ ਉੱਤੇ ਆਪਣਾ ਕਰਨਗੇ, ਜਿਹੜਾ ਦਾਵਾ ਜਤਾਣਗੇ। ਇਸੇ ਤਰ੍ਹਾਂ ਸਿੱਖਾਂ ਦੇ ਵਿੱਚ ਵੀ ਇੱਕ ਇਸ ਕਿਸਮ ਦੇ ਗੈਰ ਜ਼ਿੰਮੇਵਾਰ ਮੂੰਹ ਵੱਡਾ ਕਰਕੇ ਗੱਲ ਕਰਨ ਵਾਲੇ ਰਹੇ ਨੇ, ਜਾਂ ਥੋੜੇ ਬਹੁਤ ਹੁਣ ਵੀ ਹੋਣਗੇ ਕਿ ਜੀ ਜਿਹੜਾ ਆਸ਼ੂ ਦੀ ਲਾਈਨ ਟੋ ਕਰਨ ਵਾਲੇ ਨੇ। ਪਰ ਅਸੀਂ ਸਮਝਦੇ ਹਾਂ ਕਿ ਹਕੀਕਤ ਜਿਹੜੀ ਗਰਾਊਂਡ ਰਿਐਲਿਟੀ ਹੈ ਉਸ ਨੂੰ ਹਮੇਸ਼ਾ ਮੱਦੇਨਜ਼ਰ ਰੱਖ ਕੇ, ਪਾਕਿਸਤਾਨ ਇੱਕ ਸੋਵਰਨ ਦੇਸ਼ ਹੈ, ਵਾਘਾ ਔਰ ਜਿਹੜਾ ਹੁਸੈਨੀਵਾੜਾ ਉਹਦਾ ਬਾਰਡਰ ਹੈ, ਸਾਡੇ ਲਈ ਇਹ ਗੇਟਵੇ ਹੈ ਟੂ ਦਾ ਸੈਂਟਰਲ ਏਸ਼ੀਆ, ਸਮੁੰਦਰ ਤੱਕ ਐਕਸੈਸ ਦੇ ਲਈ ਵੀ ਇਧਰੋਂ ਗੁਜਰਾਤ ਵੱਲ, ਇਧਰੋਂ ਦੂਸਰਾ ਸਾਡੇ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਸਾਡਾ ਕੰਸਰਨ ਹੈ। ਤੇ ਅਸੀਂ 47 ਚ ਤੁਹਾਡੀ ਲੀਡਰਸ਼ਿਪ ਦੇ ਭਰੋਸਿਆਂ ਦੇ ਨਾਲ ਤੁਹਾਨੂੰ ਜੁਆਇਨ ਕੀਤਾ ਸੀ ਕਿ ਤੁਸੀਂ ਨਾਰਥ ਦੇ ਵਿੱਚ ਸਾਨੂੰ ਇੱਕ ਖਿੱਤਾ ਦਿਓਗੇ ਜਿੱਥੇ ਕਿ ਗਲੋ ਆਫ ਫਰੀडम ਸਿੱਖ ਮਾਣ ਸਕਣ। ਸਾਡਾ 66-67 ਸਾਲ ਦਾ ਤਜਰਬਾ ਤੁਹਾਡੇ ਨਾਲ ਇਹ ਸਾਬਤ ਕਰਦਾ ਕਿ ਤੁਸੀਂ ਲੋਕਤੰਤਰ ਤੋਂ ਵੀ ਭਗੌੜੇ ਹੋਏ, ਤੁਸੀਂ ਜ਼ੁਲਮ ਕੀਤੇ ਨੇ। ਸਾਡੇ ਕੋਲ ਇੱਕ ਟੈਰੀਟਰੀ ਹੈ 50,300 ਸਕੁਅਰ ਕਿਲੋਮੀਟਰ ਦੀ, ਜਿੱਥੇ ਅਸੀਂ ਆਲਰੇਡੀ 70% ਦੀਆਂ, ਜਿੱਥੇ ਸਾਡਾ ਕਲੇਮ ਬਣਦਾ, ਬਾਕੀ ਹਰਿਆਣਾ ਹਿਮਾਚਲ ਤੁਸੀਂ ਸਾਨੂੰ ਦੇ ਹੀ ਦਿੱਤੇ ਨੇ। ਤੇ ਅਸੀਂ ਸਮਝਦੇ ਹਾਂ ਵੀ ਪ੍ਰੈਕਟੀਕਲੀ ਜੇ ਸੱਚਮੁੱਚ ਹੀ ਤੁਹਾਡੇ 'ਚ ਇਮਾਨਦਾਰੀ ਹੈ ਔਰ ਤੁਸੀਂ ਪੰਜਾਬੀ ਹਿੰਦੂ ਹੋਣ ਦੇ ਨਾਤੇ ਉਸ ਧਰਤੀ ਦੇ ਨਾਲ ਮੋਹ ਰੱਖਦੇ ਹੋ, ਤੇ ਖਾਲਿਸਤਾਨ ਦੀ ਤਾਮੀਰ ਦੇ ਲਈ ਜਿਹੜਾ ਕਿ ਜਮਨਾ ਔਰ ਵਾਘਾ ਦੇ ਵਿਚਕਾਰ ਹੈ, ਉਸ ਦੇ ਲਈ ਜ਼ਰੂਰ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਸਾਡੀ ਮਦਦ ਕਰੋ। ਜੀ, ਮੋਸਟ ਵੈਲਕਮ ਜੀ। ਡਾਕਟਰ ਸਾਹਿਬ ਇੱਥੇ ਲੈਣੇ ਇੱਕ ਛੋਟਾ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।